ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 18 ਅਕਤੂਬਰ 2013 2 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਰੋਜ਼ਾਨਾ ਦੀ ਤਰ੍ਹਾਂ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਐਡੀਲੇਡ ਆਸਟ੍ਰੇਲੀਆ ਤੋਂ ਵੀਰ ਕਰਨਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਆਪ ਜੀ ਦਾ ਸ਼ੋਅ ਸੱਚੋ ਸੱਚ ਬਹੁਤ ਪਿਆਰਾ ਲੱਗਦਾ ਹੈ। ਇਹ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਅਤੇ ਤੁਹਾਡੀ ਸਿੱਖ ਵਿਸ਼ਿਆਂ ਤੇ ਖੋਜ ਬੜੀ ਲਾਸਾਨੀ ਹੈ। ਸਰ, ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਹੈ। ਮੈਂ ਤੁਹਾਡੇ ਨਾਲ ਉਹਨਾਂ ਜਾਲੀ YouTube ਚੈਨਲਾਂ ਦੀ ਗੱਲ ਕਰਨੀ ਚਾਹੁੰਦਾ ਹਾਂ ਜਿਹੜੇ ਕਿ ਸਿੱਖ ਧਰਮ ਤੇ ਅੱਡ-ਅੱਡ ਤਰੀਕਿਆਂ ਨਾਲ ਹਮਲਾ ਕਰ ਰਹੇ ਹਨ। ਕੁਝ ਵਰ੍ਹੇ ਪਹਿਲਾਂ ਮੈਂ ਜ਼ਫਰਨਾਮੇ ਸੰਬੰਧੀ YouTube ਤੇ ਖੋਜ ਕਰ ਰਿਹਾ ਸੀ। ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਮੈਂ ਇੱਕ ਲਿੰਕ ਦੇਖਿਆ ਜਿਸ ਤੇ ਸਾਰਾ ਜ਼ਫਰਨਾਮਾ ਹਿੰਦੂ ਤਰੀਕੇ ਨਾਲ ਬਿਆਨਿਆ ਗਿਆ ਸੀ। ਇੱਥੇ ਹੀ ਬਸ ਨਹੀਂ, ਇਸ ਚੈਨਲ ਤੇ ਦੂਸਰੀਆਂ ਵੀਡੀਓਜ਼ ਵੀ ਦਰਸਾਉਣ ਵਾਲੀਆਂ ਹੀ ਸਨ ਕਿ 17ਵੀਂ ਤੇ 18ਵੀਂ ਸਦੀ ਵਿੱਚ ਮੁਸਲਮਾਨਾਂ ਨੇ ਸਿੱਖਾਂ ਨੂੰ ਕਿਵੇਂ ਮਾਰਿਆ। ਇਸ ਦੇ ਨਾਲ ਹੀ ਇਸ ਦਾ ਸੁਨੇਹਾ ਸੀ ਕਿ ਸਿੱਖਾਂ ਤੇ ਹਿੰਦੂਆਂ ਨੂੰ ਇਕੱਠੇ ਹੋ ਕੇ ਮੁਸਲਮਾਨਾਂ ਨੂੰ ਮਾਰਨਾ ਚਾਹੀਦਾ ਹੈ। ਜਦੋਂ ਮੈਂ ਇਸ ਵਿਸ਼ੇ ਤੇ ਅੱਗੋਂ ਖੋਜ ਕੀਤੀ ਤਾਂ ਮੈਨੂੰ ਬੜਾ ਜ਼ਬਰਦਸਤ ਝਟਕਾ ਲੱਗਾ। ਇਸ ਵੇਲੇ ਲਗਭਗ 30 ਇਹੋ ਜਿਹੇ ਚੈਨਲ ਹਨ ਜੋ ਕਿ ਰੋਜ਼ਾਨਾ ਉਹ ਵੀਡੀਓਜ਼ ਅਪਲੋਡ ਕਰ ਰਹੇ ਹਨ ਜਿਨ੍ਹਾਂ ਨਾਲ ਸਿੱਖ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ। ਸਾਡੇ ਸਿੱਖ ਵੀਰ ਭੈਣਾਂ ਬਿਨਾਂ ਸਮੱਸਿਆ ਦੀ ਤਹਿ ਤੱਕ ਜਾਣ ਅਤੇ ਇਸ ਚੈਲੰਜ ਦੇ ਵੱਡ ਆਕਾਰੀ ਰੂਪ ਨੂੰ ਵੇਖਣ ਤੇ ਇੱਕਦਮ ਗੁੱਸੇ ਵਿੱਚ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੰਦੇ ਹਨ। ਤੁਸੀਂ ਵੀ ਸਿੱਖ ਜਵਾਨੀ ਨੂੰ ਬਾਰ-ਬਾਰ ਬੇਨਤੀ ਕਰ ਰਹੇ ਹੋ ਕਿ ਬਿਨਾਂ ਕਿਸੇ ਵਿਸ਼ੇ ਦੀ ਪੂਰੀ ਘੋਖ ਅਤੇ ਪੜਚੋਲ ਤੇ ਕੋਈ ਵੀ ਪ੍ਰਤੀਕਿਰਿਆ ਨਾ ਦਿੱਤੀ ਜਾਵੇ। ਰੱਬ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਕਰਨਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਐਡੀਲੇਡ ਆਸਟ੍ਰੇਲੀਆ ਤੋਂ ਲਿਖਿਆ ਜੀ। ਔਰ ਜਿਸ ਗੱਲ ਵੱਲ ਉਹਨਾਂ ਨੇ ਸਾਡਾ ਧਿਆਨ ਦਿਵਾਇਆ ਹੈ ਉਹ ਬੜੀ ਅਹਿਮ ਗੱਲ ਹੈ ਜੀ। ਉਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਚੰਗਾ ਲੱਗਦਾ ਹੈ। ਉਹਨਾਂ ਨੇ ਸ਼ਲਾਘਾ ਕੀਤੀ ਹੈ, ਉਹਨਾਂ ਨੂੰ ਕੁਛ ਇੱਥੋਂ ਸਿੱਖਣ ਨੂੰ ਮਿਲਦਾ ਹੈ ਜੀ। ਇਸ ਲਈ ਵੀ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੀ। ਔਰ ਮੈਂ ਇਹ ਸਮਝਦਾ ਹਾਂ ਕਿ ਅਸਲ 'ਚ ਅਸੀਂ ਸਾਰੇ ਵਿਚਾਰ ਚਰਚਾ ਦੇ ਨਾਲ ਹੀ ਸਿੱਖਦੇ ਹਾਂ। ਜੀ। ਇੱਕ ਸਾਡਾ ਅਧਿਆਤਮਕ ਜੀਵਨ ਹੈ ਜਿਹੜਾ ਸਾਡੀ ਸ਼ਖਸੀ ਰਹਿਣੀ ਹੈ ਜਿਸ ਨੂੰ ਅਸੀਂ ਸਾਡਾ ਆਪਣਾ ਸੰਬੰਧ ਰੱਬ ਨਾਲ ਗੁਰੂ ਨਾਲ ਕੀ ਹੈ ਉਹ ਸਿਰਫ ਸਾਡੇ ਤੋਂ ਬਿਨਾਂ ਕੋਈ ਨਹੀਂ ਜਾਣਦਾ ਜੀ। ਦੂਸਰੀ ਸਾਡੀ ਪੰਥਕ ਰਹਿਣੀ ਹੈ ਜਦੋਂ ਅਸੀਂ ਸਮੁੱਚੇ ਪੰਥ ਪਰਿਵਾਰ ਦੀ ਗੱਲ ਕਰਦੇ ਹਾਂ ਜੀ। ਔਰ ਪੰਥਕ ਰਹਿਣੀ ਦੇ ਵਿੱਚ ਸੰਗਤ ਦਾ ਜਿਹੜਾ ਪ੍ਰਭਾਵ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਔਰ ਸੰਗਤ ਸਿਰਫ ਕਿਸੇ ਵੱਡੇ ਇਕੱਠ 'ਚ ਜਾ ਕੇ ਗੁਰਦੁਆਰਾ ਸਾਹਿਬ 2-4 ਘੰਟੇ ਕੀਰਤਨ ਸਰਵਣ ਕਰ ਲੈਣ ਨੂੰ ਹੀ ਨਹੀਂ ਕਹਿੰਦੇ। ਸਾਡਾ ਜਿਹੜਾ ਵਿਰਸਾ ਹੈ ਸਾਨੂੰ ਯਾਦ ਕਰਵਾਉਂਦਾ ਹੈ ਕਿ ਏਕ ਸਿੱਖ ਦੋਏ ਸਾਧ ਸੰਗ ਪੰਜੇ ਪਰਮੇਸ਼ਰ। ਕਿ ਇੱਕ ਸਿੱਖ ਹੁੰਦਾ ਜੇ ਦੋ ਸਿੱਖ ਮਿਲ ਕੇ ਬੈਠਦੇ ਨੇ ਤੇ ਉਹ ਸਾਧ ਸੰਗਤ ਬਣ ਜਾਂਦੀ ਹੈ। ਪੰਜਾਂ ਦੇ ਵਿੱਚ ਗੁਰੂ ਵਸਦਾ ਹੈ, ਰੱਬ ਵਸਦਾ ਹੈ। ਸੋ ਜ਼ਾਹਰ ਹੈ ਕਿ ਇਹ ਜਿਹੜਾ ਦੋਏ ਸਾਧ ਸੰਗ ਦਾ ਮਤਲਬ ਹੀ ਇਹ ਸੀ ਕਿ ਅਸੀਂ ਜਿੱਥੇ ਅਧਿਆਤਮ ਦੀ ਦੁਨੀਆ 'ਚ ਆਪਣੇ ਵਿਸ਼ਵਾਸ ਨੂੰ ਇੱਕ ਦੂਸਰੇ ਨਾਲ ਮਿਲ ਕੇ ਪਕੇਰਿਆਂ ਕਰਦੇ ਹਾਂ ਉੱਥੇ ਅਸੀਂ ਇੱਕ ਦੂਸਰੇ ਦੇ ਨਾਲ ਦੁਨਿਆਵੀ, ਸਮਾਜਿਕ, ਆਰਥਿਕ, ਸਿਆਸੀ ਇਹ ਵਿਚਾਰ ਚਰਚਾ ਵੀ ਸਾਨੂੰ ਐਨਰਿਚ ਕਰਦੀ ਹੈ, ਅਮੀਰ ਬਣਾਉਂਦੀ ਹੈ। ਔਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਕੁਛ ਸੁਣਨਾ ਕੁਛ ਕਹਿਣਾ ਇਹ ਡਾਇਲੋਗ ਹੈ, ਇਹ ਵਾਰਤਾਲਾਪ ਹੈ। ਔਰ ਅਸੀਂ ਵੀ ਇਸ ਪ੍ਰੋਗਰਾਮ ਸੱਚੋ ਸੱਚ ਦਾ ਫਾਰਮੈਟ ਇਸ ਲਿਹਾਜ਼ ਦੇ ਨਾਲ ਹੀ ਇਸ ਨੂੰ ਸ਼ੁਰੂ ਕੀਤਾ ਸੀ ਕਿ ਇਹਦੇ 'ਚ ਸਿਰਫ ਅਸੀਂ ਇੱਕ ਤਰਫਾ, ਬੇਸ਼ੱਕ ਪਿਛਲੇ 20-25 ਸਾਲ ਤੋਂ ਸਾਨੂੰ ਗੁਰਦੁਆਰਾ ਸਾਹਿਬਾਨ 'ਚ ਜਾ ਕੇ ਆਪਣਾ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ, ਇੰਤਹਾ ਪਿਆਰ ਸੰਗਤ ਦਿੰਦੀ ਹੈ, ਪਰ ਬਹੁਤ ਵਾਰ ਵਨ ਵੇ ਟ੍ਰੈਫਿਕ ਹੁੰਦਾ ਹੈ। ਤੁਸੀਂ ਕਿਸ ਵਿਸ਼ੇ ਬਾਰੇ ਕਿਵੇਂ ਸੋਚਦੇ ਹੋ, ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਜੋ ਵੀ ਨਿਸ਼ਚਿਤ ਸਮਾਂ ਤੁਹਾਡੇ ਲਈ ਹੁੰਦਾ ਉਹਦੇ 'ਚ ਤੁਸੀਂ ਪ੍ਰੈਜ਼ੈਂਟ ਕਰ ਦਿੰਦੇ ਹੋ ਲੇਕਿਨ ਤੁਸੀਂ ਦੂਸਰੀ ਸਾਈਡ ਤੁਹਾਨੂੰ ਸੁਣਨ ਦਾ ਮੌਕਾ ਨਹੀਂ ਮਿਲਦਾ। ਸੋ ਸਾਡਾ ਇਹ ਯਤਨ ਸੀ ਕਿ ਇਹਦੇ 'ਚ ਅਸੀਂ ਸਿਰਫ ਇੱਕ ਵਨ ਵੇ ਲਾਈਨ ਨਾ ਹੋਏ। ਇਹੀ ਕਾਰਨ ਹੈ ਵੀ ਅਸੀਂ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਜਿਹੜਾ ਆਪਣੇ ਦਰਸ਼ਕਾਂ ਵੱਲੋਂ, ਆਪਣੇ ਸਰੋਤਿਆਂ ਵੱਲੋਂ ਆਉਣ ਵਾਲੀਆਂ ਈਮੇਲਸ
ਔਰ ਉਹਨਾਂ ਦੀਆਂ ਲਿਖਤਾਂ ਨੂੰ ਦਿੰਦੇ ਹਾਂ, ਜੀ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਜਾਂ ਹੁਣ ਤੱਕ ਜੇ ਕਿਸੇ ਨੂੰ ਕੁਝ ਚੰਗਾ ਲੱਗਦਾ ਸਾਡੇ ਬੋਲਾਂ 'ਚੋਂ, ਸਾਡੀ ਲਿਖਤ 'ਚੋਂ, ਤੇ ਇਹ ਅਸੀਂ ਆਪਣੇ ਵੀਰਾਂ ਭੈਣਾਂ ਤੋਂ ਹੀ ਸਿੱਖਿਆ। ਔਰ ਇੱਕ ਗੱਲ ਇਹਦੇ 'ਚ ਮੈਂ ਸਗੋਂ ਹੋਰ ਜ਼ਰੂਰ ਨਾਲ ਕਹਿ ਦਿਆਂ, ਬਹੁਤ ਵਾਰ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਘਰਾਂ 'ਚ, ਆਪਣੇ ਮਾਤਾ ਪਿਤਾ, ਸੱਸ ਸਹੁਰਾ ਜਾਂ ਦਾਦਾ ਦਾਦੀ, ਨਾਨਾ ਨਾਨੀ, ਅਸੀਂ ਉਹਨਾਂ ਨੂੰ ਉਹ ਅਹਿਮੀਅਤ ਨਹੀਂ ਦਿੰਦੇ। ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਸੀਂ ਉਹਨਾਂ ਦੀ ਸਾਂਭ ਸੰਭਾਲ ਕਰ ਰਹੇ ਹਾਂ, ਉਹਨਾਂ ਨੂੰ ਰੋਟੀ ਵੇਲੇ ਸਿਰ ਮਿਲ ਜਾਂਦੀ ਹੈ ਉਹਨਾਂ ਨੂੰ। ਪਰ ਮੈਂ ਇਹ ਸਮਝਦਾ ਹਾਂ ਵੀ ਸਾਡੇ ਸਭ ਤੋਂ ਵੱਡੇ ਟੀਚਰ ਜਾਂ ਅਧਿਆਪਕ ਜੇ ਕਹਿਣਾ ਹੋਏ ਗੁਰੂ ਦੀ ਮੱਤ ਤੋਂ ਬਾਅਦ, ਉਹ ਸਾਡੇ ਬਜ਼ੁਰਗ ਨੇ ਜੀ। ਔਰ ਜੇ ਅਸੀਂ ਉਹਨਾਂ ਦੇ ਕੋਲ ਬੈਠਾਂਗੇ, ਉਹਨਾਂ ਦੀ ਜ਼ਿੰਦਗੀ ਸਾਰੀ ਸਿੱਖਣ ਦੀ ਜ਼ਿੰਦਗੀ ਸੀ, ਜਿਹਦੇ 'ਚੋਂ ਜਿਸ ਮੁਕਾਮ ਤੇ ਪਹੁੰਚੇ, ਹੋ ਸਕਦਾ ਉਹਨਾਂ ਦੀਆਂ ਫਰਸਟ੍ਰੇਸ਼ਨਸ ਵੀ ਹੋਣ, ਉਹਨਾਂ ਨੇ ਧੋਖੇ ਵੀ ਖਾਦੇ ਹੋਣ, ਉਹਨਾਂ ਨੇ ਚੰਗੇ ਦਿਨ ਵੀ ਮਾਣੇ ਹੋਣ ਜੀ। ਲੇਕਿਨ ਮੈਂ ਜਦੋਂ ਵੀ ਮੈਨੂੰ ਇਹ ਮੌਕਾ ਮਿਲਦਾ ਰਿਹਾ, ਹੁਣ ਤਾਂ ਇੱਥੋਂ ਦੀ ਪਬਲਿਕ ਲਾਈਫ 'ਚ ਨਹੀਂ ਮਿਲਿਆ, ਪਿਛਲੇ ਆਪਣੇ ਬਚਪਨ ਤੋਂ ਲੈ ਕੇ, ਇੱਕ ਮੇਰਾ ਹਮੇਸ਼ਾ ਹੀ ਇਹਨੂੰ ਤੁਸੀਂ ਸ਼ੌਕ ਕਹਿ ਲਓ ਜਾਂ ਮੇਰੇ ਇੱਕ ਸੁਭਾਅ ਦਾ ਹਿੱਸਾ ਰਿਹਾ। ਜੇ ਮੈਂ ਕਿਸੇ ਘਰ 'ਚ ਵੀ ਮਿਲਣ ਗਿਆ, ਕਿਸੇ ਨੇ ਬੁਲਾਇਆ, ਭਾਵੇਂ ਬਾਹਰ ਕੋਈ ਬੈਠੇ ਹੋਰ ਗੱਲਾਂ ਮਾਰ ਰਹੇ ਨੇ, ਤਾਂ ਮੈਂ ਉਸ ਘਰ ਦੇ ਇਕਾਂਤ 'ਚ ਬੈਠੇ ਬਜ਼ੁਰਗ ਦੇ ਨਾਲ ਜਾਂ ਮਾਤਾ ਨਾਲ ਜਾਂ ਪਿਤਾ ਨਾਲ ਜਾ ਕੇ ਕੁਝ ਸਮਾਂ ਗੁਜ਼ਾਰਨਾ, ਉਹਨਾਂ ਦੇ ਨਾਲ, ਉਹਨਾਂ ਤੋਂ ਕੁਛ ਨਾ ਕੁਛ ਸਿੱਖਣ ਦਾ, ਉਹਨਾਂ ਦੀ ਕਹਾਣੀ, ਉਹਨਾਂ ਦੇ ਜੀਵਨ ਨੂੰ ਸਮਝਣ ਦਾ ਯਤਨ ਕਰਨਾ ਜੀ। ਸੋ ਅਸੀਂ ਇਸ ਪ੍ਰੋਗਰਾਮ ਦੇ ਫਾਰਮੈਟ 'ਚ ਵੀ, ਔਰ ਇਸ ਲਈ ਹਾਲਾਂ ਸ਼ਲਾਘਾ ਦੀਆਂ ਬਹੁਤ ਸਾਰੀਆਂ ਈਮੇਲਸ ਹੁੰਦੀਆਂ ਨੇ, ਫੋਨ ਕਾਲਸ ਹੁੰਦੀਆਂ, ਅਸੀਂ ਉਸ ਨੂੰ ਜਿਹੜਾ ਉਹ ਇਗਨੋਰ ਕਰਦੇ ਹਾਂ। ਹਾਲਾਂ ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੂੰ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ, ਪਰ ਮੈਂ ਵੀ ਸਿੱਖਣਾ ਚਾਹੁੰਦਾ ਕਿ ਵੀ ਜਦੋਂ ਸਾਡੇ ਵੀਰ ਭੈਣਾਂ, ਜਿਵੇਂ ਕੱਲ ਇੱਕ ਵੀਰ ਨੇ ਸ਼ਿਕਾਗੋ ਤੋਂ ਸ਼ੇਅਰ ਮਾਰਕੀਟ ਦਾ ਸੁਝਾਅ ਦਿੱਤਾ ਸੀ, ਜੀ ਜੀ। ਸੋ ਮੈਨੂੰ ਇਹ ਲੱਗਿਆ ਕਿ ਵੀ ਇਹ ਸਭ ਨਾਲ ਸ਼ੇਅਰ ਹੋਣਾ ਚਾਹੀਦਾ ਹੈ, ਤਾਂ ਕਿ ਸ਼ਾਇਦ ਕਿਸੇ ਨੂੰ ਇਹ ਗੱਲ ਇੰਨੀ ਕੁ ਭਾ ਜਾਏ ਕਿ ਕੋਈ ਇਸ ਨੂੰ ਲੈ ਕੇ ਕੋਈ ਰੀਅਲੀ ਕੁਝ ਕਰਕੇ ਦਿਖਾਏ। ਜੀ ਜੀ। ਸੋ ਵੀਰ ਕਰਨਦੀਪ ਸਿੰਘ ਜੀ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਔਰ ਤੁਸੀਂ ਉਸ ਦੀ ਤਾਰੀਫ ਕੀਤੀ ਹੈ। ਜੀ। ਜਿਹੜਾ ਇਹ ਨੁਕਤੇ ਵੱਲ ਇਹਨਾਂ ਨੇ ਸਾਡਾ ਧਿਆਨ ਲਿਆਂਦਾ ਹੈ, ਇਹ ਵੀ ਬੜਾ ਅਹਿਮ ਹੈ। ਹੁਣ ਜਦੋਂ ਅਸੀਂ ਇੰਟਰਨੈਟ ਦੀ ਗੱਲ ਕਰਦੇ ਹਾਂ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਇਹ ਵੀ ਦੋ ਧਾਰੀ ਤਲਵਾਰ ਹੈ ਜੀ। ਇੰਨੀ ਕੁ ਜਾਣਕਾਰੀ ਇੰਟਰਨੈਟ ਤੇ ਹੈ, ਇੱਕ ਤਾਂ ਕਿਸੇ ਦੇ ਕੋਲ ਕੋਈ ਜਿਹੜਾ ਹੈ ਉਹ ਚੈੱਕ ਨਹੀਂ ਹੈ ਕਿ ਵੀ ਕਿਹੜੀ ਚੀਜ਼ ਪਾਣੀ ਹੈ, ਕਿਹਨੂੰ ਤੁਸੀਂ ਕੱਢ ਸਕਦੇ ਹੋ। ਇੰਨੀ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਭਰੇ ਪਏ ਨੇ ਸਾਈਟ, ਜੀ। ਉਹਦੇ 'ਚ ਕੌਣ ਅਪਲੋਡ ਕਰ ਰਿਹਾ ਹੈ, ਦੂਸਰੇ ਪਾਸੇ ਕੌਣ ਹੈ। ਮੈਂ ਪਿੱਛੇ ਹੀ ਇੱਕ ਨੈਟਵਰਕ ਜਿਸ ਦੇ ਉੱਤੇ ਬਹੁਤ 1 ਲੱਖ ਦੇ ਕਰੀਬ ਲੋਕ ਜਾਂਦੇ ਨੇ, ਤੇ ਉਹਨਾਂ ਨੂੰ ਮੈਂ ਪੁੱਛ ਰਿਹਾ ਸੀ, ਮੈਂ ਕਿਹਾ ਜੀ ਫਲਾਂ ਸਟੇਟਮੈਂਟ ਪੰਜਾਬ 'ਚੋਂ ਆਈ, ਤੇ ਉਸ ਦੇ ਥੱਲੇ ਜਿਹੜੇ ਨੇ 10-12 ਕਾਮੈਂਟ ਬੜੇ ਪੋਜ਼ਿਟਿਵ ਲੱਗੇ ਹੋਏ ਨੇ ਜੀ। ਤੇ ਉਹਨਾਂ ਦੇ ਜਿਹੜੇ ਹੋਸਟ ਨੇ, ਉਹਨਾਂ ਨੇ ਮੈਨੂੰ ਹੱਸ ਕੇ ਕਿਹਾ ਕਿ ਜੀ ਇਹ ਜਿਹੜੇ ਦੱਸੋ ਹੀ ਨੇ, ਇੱਕੋ ਹੀ ਆਈਡੀ ਹੈ, ਯਾਨੀ ਇੱਕੋ ਹੀ ਪਰਸਨ ਨੇ ਬਣਾਈਆਂ ਹੋਈਆਂ ਅੱਡ-ਅੱਡ ਆਈਡੀਜ਼ ਨੇ, ਸਾਨੂੰ ਪਤਾ ਹੈ ਕਿਹਦੀ ਆਈਡੀ ਹੈ, ਪਰ ਇਹਦੇ ਬਾਵਜੂਦ ਅਸੀਂ ਜਿਹੜਾ ਉਸ ਨੂੰ ਲਾ ਦਿੰਦੇ। ਸੋ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਦੋਂ ਸਾਨੂੰ ਲੱਗਦਾ ਹੈ ਵੀ ਕੁਝ ਵਿਰੋਧ 'ਚ ਆ ਰਿਹਾ ਹੈ, ਕੁਝ ਸਾਨੂੰ ਕੋਈ ਨਹੀਂ ਪਤਾ ਹੈ ਵੀ ਕੌਣ ਕਿੱਥੇ ਬੈਠਾ ਕੀ ਲਿਖ ਰਿਹਾ। ਜੀ ਜੀ। ਔਰ ਜਿਹੜੀ ਗੱਲ ਇਹਨਾਂ ਨੇ ਕਹੀ ਹੈ, ਇਹਨਾਂ ਨੇ ਗੱਲ ਜ਼ਫਰਨਾਮੇ ਤੋਂ ਸ਼ੁਰੂ ਕੀਤੀ ਕਿ ਇਹਨਾਂ ਨੇ ਕੁਝ ਸਮਾਂ ਪਹਿਲਾਂ ਜ਼ਫਰਨਾਮੇ ਦੀ ਜਦੋਂ ਰਿਸਰਚ ਕਰਨੀ ਚਾਹੀ, ਤੇ ਇਹਨਾਂ ਨੂੰ ਬਹੁਤ ਸਾਰਾ ਇਸ ਕਿਸਮ ਦਾ ਜਿਹੜਾ ਮਟੀਰੀਅਲ ਨਜ਼ਰ ਆਇਆ, ਜਿਨ੍ਹਾਂ 'ਚੋਂ ਇੱਕ ਜਿਹਨੇ ਇਹਨਾਂ ਦਾ ਧਿਆਨ ਖਿੱਚਿਆ ਕਿ ਸਾਰਾ ਜ਼ਫਰਨਾਮਾ ਹਿੰਦੂਆਈਜ਼ ਕੀਤਾ ਹੋਇਆ ਸੀ, ਹਿੰਦੂ ਸਟਾਈਲ ਦੇ ਨਾਲ। ਉਹਦੇ 'ਚੋਂ ਜੋ ਮਰਜ਼ੀ ਦੇਖੋ, ਜਿਹੜੀ ਇਹ ਪੋਇਟਰੀ ਹੈ, ਪੋਇਟਰੀ ਦੇ ਵਿੱਚ ਤਾਂ ਤੁਸੀਂ ਉਹਨੂੰ ਜਿਹੜਾ ਮਰਜ਼ੀ ਰੰਗ ਦੇ ਦਿਓ। ਔਰ ਮੈਂ ਅਸਲ 'ਚ ਇਹ ਦੇਖ ਰਿਹਾ, ਔਰ ਮੈਨੂੰ ਆਪਣੇ ਚੈਨਲ ਤੋਂ ਵੀ ਮੈਂ ਆਪਣੇ ਟੀਮ ਦੇ ਧਿਆਨ 'ਚ ਲਿਆਉਣਾ ਹੈ ਕਿ ਹੁਣ ਇੱਕ ਇਹ ਵੀ ਰਿਵਾਜ ਚੱਲਿਆ ਹੈ ਕਿ ਜੀ ਜਿਹੜਾ ਸ਼ਬਦ ਚੱਲ ਰਿਹਾ ਹੈ, ਸ਼ਬਦ ਦੇ ਨਾਲ ਜੇ ਕੋਈ ਗਾ ਰਿਹਾ ਹੈ, ਅੱਜ ਕੱਲ੍ਹ ਤਾਂ ਗਾਇਕਾਂ ਤੋਂ ਗਵਾਉਣ ਦਾ ਰਿਵਾਜ ਹੋ ਗਿਆ, ਰਾਗੀਆਂ ਨਾਲੋਂ ਵੀ ਦੂਜੇ ਹੋ ਗਏ ਜੀ। ਔਰ ਸ਼ਬਦ ਦੀਆਂ ਤੁਕਾਂ ਦੇ ਨਾਲ ਬੈਕਗਰਾਊਂਡ ਤੇ ਇਮੇਜ ਚੱਲ ਰਹੇ ਹੁੰਦੇ ਨੇ। ਜਿਵੇਂ ਮੈਂ ਕਿਸੇ ਸਿੰਗਰ ਦੀ ਚੌਪਈ ਸਾਹਿਬ ਜਿਹੜੀ ਹੈ ਉਹਦਾ ਗਾਇਨ ਸੁਣਿਆ ਜੀ। ਤੇ ਹੁਣ ਜਦੋਂ ਚੌਪਈ ਚੱਲ ਰਹੀ ਹੈ, ਤੇ ਜੇ ਚੱਲ ਰਿਹਾ ਹੈ ਕਿ ਵੀ ਪਿੱਛੇ ਜਿਹੜਾ ਕੌਣ ਹੈ, ਪਿੱਛੇ ਇਮੇਜ ਕਿਹਦੇ ਆ ਰਹੇ ਨੇ, ਤਾਂ ਤੁਸੀਂ ਦੇਖਦੇ ਹੋ ਉਹਦੇ 'ਚੋਂ ਜਿਹੜਾ ਹਿੰਦੂ ਦੇਵਤਿਆਂ ਦੇ ਇਮੇਜ ਚੱਲ ਰਹੇ ਨੇ। ਕਾਹੂ ਸਿਮਟ ਪਿਓ ਸ਼ੰਕਰ ਹੀ ਕੈਠਾ, ਜੇ ਹੁਣ ਚੌਪਈ ਦੀ ਇਹ ਤੁਕ ਆਈ ਹੈ ਤੇ ਪਿੱਛੇ ਸ਼ਿਵਜੀ ਕੈਲਾਸ਼ ਪਰਬਤ ਦੇ ਉੱਤੇ ਬੈਠਾ ਦਿਖਾਇਆ ਜਾ ਰਿਹਾ। ਹੁਣ ਜਿਹਨੂੰ ਉਸ ਦੀ ਸੈਂਸ ਨਹੀਂ ਹੈ ਕਿ ਚੱਲ ਕੀ ਰਿਹਾ ਸੀ, ਉਹਨੇ ਤਾਂ ਕਹਿਣਾ ਦੇਖੋ ਜੀ, ਜੇ ਹੁਣ ਸ਼ੁਰੂ ਹੋਇਆ ਕਿ ਹਮਰੀ ਕਰੋ ਹਾਥ ਦੇ ਰੱਛਾ, ਤੇ 10ਵੇਂ ਪਾਤਸ਼ਾਹ ਹੇਮਕੁੰਟ ਤੇ ਬੈਠੇ ਦਿਖਾਏ ਨੇ, ਤੇ ਜੇ ਕਾਹੂ ਸਿਮਟ ਪਿਓ ਸ਼ੰਕਰ ਹੀ ਕੈਠਾ, ਤੇ ਸ਼ਿਵਜੀ ਕੈਲਾਸ਼ ਤੇ ਬੈਠੇ ਦਿਖਾਏ ਨੇ।
ਹੁਣ ਜਿਹੜਾ ਬੱਚਾ ਹੈ ਜਾਂ ਜਿਹੜਾ ਵੀ ਈਵਨ ਇਵੋਲਵ ਹੋ ਰਿਹਾ ਉਹਨੂੰ ਲੱਗੇਗਾ ਜੀ ਇਹ ਤਾਂ ਸਾਡਾ ਇੱਕੋ ਹੀ ਧਰਮ ਹੈ। ਦੇਖੋ 10ਵੇਂ ਪਾਤਸ਼ਾਹ ਵੀ ਪਹਾੜ ਤੇ ਬੈਠੇ ਨੇ, ਬੰਦਗੀ ਕਰ ਰਹੇ ਨੇ, ਤੇ ਸ਼ਿਵ ਜੀ ਵੀ ਬੈਠੇ ਨੇ। ਜੀ ਇਸੇ ਤਰ੍ਹਾਂ ਕੁਝ ਇੱਕ ਵਾਰ ਮੈਂ ਆਪਣੇ ਚੈਨਲ ਤੇ ਦੇਖ ਰਿਹਾ ਸੀ ਕਿ ਨਾਮੀ ਕੀਰਤਨੀ ਹੈ ਜਿਨ੍ਹਾਂ ਦਾ ਕੀਰਤਨ ਦੀ ਚੱਲ ਰਹੀ ਸੀ, ਉਹ ਕੀਰਤਨ ਕਰ ਰਹੇ ਸੀ, ਔਰ ਕਿਉਂਕਿ ਸ਼ਬਦ ਗੁਰਬਾਣੀ ਦੇ ਵਿੱਚ ਐਜ਼ ਏ ਰੈਫਰੈਂਸ ਮਟੀਰੀਅਲ ਰਾਮ, ਕ੍ਰਿਸ਼ਨ, ਸ਼ਿਵ, ਵਿਸ਼ਨੂੰ ਇਹ ਸਾਰੇ ਆਉਂਦੇ ਨੇ, ਤਾਂ ਉਸ ਕੀਰਤਨ ਹਾਲਾਂ ਉਹਦਾ ਮਤਲਬ ਹੋਰ ਹੈ ਸ਼ਬਦ ਦਾ, ਪਰ ਉਸ ਕੀਰਤਨ ਦੇ ਦੌਰਾਨ ਪਿੱਛੇ ਰਾਮਚੰਦਰ ਤੀਰ ਕਮਾਨ ਲੈ ਕੇ ਖਲੋਤੇ ਨੇ, ਨਾਲ ਸੀਤਾ ਖੜੀ ਹੈ, ਜਾਂ ਜਿਹੜਾ ਉਹ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਬਣਾਇਆ ਹੋਇਆ। ਹੁਣ ਇਹ ਜਿਹੜੀ ਇਮੇਜਿੰਗ ਹੈ, ਔਰ ਇਹ ਬਹੁਤ ਸਾਰੀ ਆਪਣਿਆਂ ਦੇ ਚੈਨਲਾਂ ਤੇ ਵੀ ਚੱਲਦੀ ਹੈ ਔਰ ਇੰਟਰਨੈਟ ਤੇ ਵੀ ਆ ਗਈ ਗੱਲ ਜੀ। ਹੁਣ ਇੱਕ ਪਾਸੇ ਤਾਂ ਇਹ ਪਾਰਟ ਹੈ ਕਿ ਜਿਹਦੇ ਵਿੱਚ ਸਭ ਨੂੰ ਮਿਕਸ ਕਰ ਦਿਓ ਕਿ ਕੋਈ ਆ ਹੁਣ ਅਨੰਦਪੁਰ ਸਾਹਿਬ ਕੱਲ੍ਹ ਹੀ ਹੈ, ਜੇ ਮੈਨੂੰ ਡੀਟੇਲ ਨਹੀਂ ਰਿਪੋਰਟਿੰਗ ਦੇਖਣ ਦਾ ਮੌਕਾ ਮਿਲਿਆ, ਆਰਟ ਆਫ ਲਿਵਿੰਗ ਵਾਲੇ ਰਵੀ ਸ਼ੰਕਰ ਨੂੰ ਮੈਨੂੰ ਸੀ ਵੀ ਉਹਨੇ ਕੋਈ ਕਰਨਾ ਹੈ, ਤੇ ਉੱਥੇ ਸਾਰੇ ਇਕੱਠੇ ਹੋਏ ਹੋਏ ਨੇ, ਅਕਾਲੀ ਵੀ ਨੇ, ਦਿੱਲੀ ਕਮੇਟੀ ਦਾ ਪ੍ਰਧਾਨ ਵੀ ਆਇਆ, ਬਾਦਲ ਵੀ ਆਇਆ, ਦਮਦਮੀ ਟਕਸਾਲ ਦੇ ਵੀ ਨੇ, ਦੂਸਰੇ ਵੀ ਨੇ, ਤੇ ਰਵੀ ਸ਼ੰਕਰ ਉੱਥੇ ਉਹਨਾਂ ਦਾ ਸਾਰਿਆਂ ਦਾ ਹੀਰੋ ਬਣ ਕੇ ਵਿੱਚ ਬੈਠਾ। ਹੁਣ ਕੇਸਗੜ੍ਹ ਸਾਹਿਬ ਦੀ ਉਸ ਧਰਤੀ ਦੇ ਉੱਤੇ ਜਿੱਥੇ ਯੂਨੀਕ ਮੈਸੇਜ ਖਾਲਸੇ ਦਾ ਹੈ, ਜਿਸ ਦਾ ਕੋਈ ਸਬੰਧ ਨਹੀਂ ਹੈ ਬ੍ਰਾਹਮਣਵਾਦ ਦੀ ਕਿਸੇ ਵੀ ਗੱਲ ਨਾਲ, ਰਾਦਰ ਉਹਨੂੰ ਨੈਗੇਟ ਕਰਦਾ ਜੀ। ਔਰ ਜੇ ਤੁਸੀਂ ਇਹ ਸ਼੍ਰੀ ਸ਼੍ਰੀ ਸ਼੍ਰੀ, ਮੈਂ 2 ਵਾਰੀ ਕਿਹਾ ਸੀ ਸ਼੍ਰੀ ਸ਼੍ਰੀ, ਮੈਨੂੰ ਕਿਸੇ ਨੇ ਕਿਹਾ ਜੀ ਉਹਦਾ ਅਸਲੀ ਦੇਖੋ 3 ਵਾਰੀ ਹੈ, ਤੇ ਮੈਨੂੰ ਕੋਈ ਦੱਸ ਰਿਹਾ ਸੀ ਹੋਰ ਕਿ ਜੀ ਅਸੀਂ ਉਹਨਾਂ ਦਾ ਇੱਕ ਫੰਕਸ਼ਨ ਦਿੱਲੀ 'ਚ ਦੇਖਿਆ, ਤੇ ਉਹ ਜਦੋਂ ਉਹਨੂੰ ਅਨਾਊਂਸ ਕੀਤਾ ਕਿਸੇ ਨੇ ਉਹਦਾ ਨਾਂ, ਤੇ ਉਹਨੇ ਸ਼੍ਰੀ ਸ਼੍ਰੀ ਕਿਹਾ, ਤੇ ਜਿਹੜੀ ਉਹਦੀ ਮੈਨੇਜਰ ਸੀ ਪਰਸਨਲ, ਉਹਨੇ ਆ ਕੇ ਉਹਨੂੰ ਕਿਹਾ ਜੀ ਨਹੀਂ ਇਹਨੂੰ ਤੁਸੀਂ 3 ਵਾਰੀ ਕਹਿਣਾ। ਉਹਨੇ ਕਿਹਾ ਜੀ 2 ਵਾਰ ਕਿਹਾ ਸ਼੍ਰੀ ਨਹੀਂ ਬਣਦਾ, ਹੁਣ ਮੈਂ ਮਿਸਟਰ 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 ਕਹੋ, ਨਹੀਂ ਕਹਿੰਦੇ ਜੀ ਉਹ ਹੈ ਹੀ ਇੰਨੇ ਪਵਿੱਤਰ ਨੇ ਕਿ 3 ਵਾਰੀ ਸ਼੍ਰੀ ਕਹੋ ਤੁਸੀਂ ਉਹਨਾਂ ਨੂੰ। ਔਰ ਮੈਂ ਫਾਈਂਡ ਆਊਟ ਕੀਤਾ ਥੋੜਾ ਬਹੁਤ, ਮੇਰਾ ਹੁਣ ਹਰ ਇੱਕ ਤੇ ਤਾਂ ਨਹੀਂ ਹੁੰਦਾ ਵੀ ਕਰਨਾ। ਇਹ ਜੰਮੂ ਦੇ ਨੇੜੇ ਤੇੜੇ ਦਾ ਉੱਥੋਂ ਦਾ ਰਹਿਣ ਵਾਲਾ ਪੱਕਾ ਐਂਟੀ ਸਿੱਖ, ਪੱਕਾ ਆਰੀਆ ਸਮਾਜੀ ਜੀ, ਔਰ ਇਹ ਆਰਟ ਆਫ ਲਿਵਿੰਗ ਦੇ ਨਾਂ ਥੱਲੇ ਔਰ ਜਿਸ ਕਿਸਮ ਦੀਆਂ ਸੌਦੇਬਾਜ਼ੀਆਂ ਸਾਰਿਆਂ ਲਈ ਪੰਜਾਬ ਹੀ ਰਹਿ ਗਿਆ ਵੀ ਇਹਨਾਂ ਨੂੰ ਲਿਆ ਕੇ ਤੁਸੀਂ ਬਿਠਾਣਾ। ਹੁਣ ਜਦੋਂ ਇਹ ਇਮੇਜ ਇਸੇ ਤਰ੍ਹਾਂ ਉਹਦੇ ਨਾਲ ਆ ਫਰਾਡ ਜਿਹੜਾ ਸਲਵਾਰ ਕਮੀਜ਼ ਪਾ ਕੇ ਦੌੜਿਆ ਸਟੇਜ ਤੋਂ ਦਿੱਲੀ ਦੀ ਰਾਮਦੇਵ, ਹੁਣ ਇਹਦੇ ਜਿਹੜੇ ਪੰਜਾਬ ਦੇ ਵਿੱਚ ਕੈਂਪ ਨੇ ਔਰ ਦੂਸਰੇ ਨੇ ਬਾਦਲ ਸਰਕਾਰ ਲਵਾਉਂਦੀ ਰਹੀ ਹੈ। ਔਰ ਇਸ ਤੋਂ ਪਹਿਲਾਂ ਜਿਹੜਾ ਕੋਈ ਹੋਰ ਆ ਗਿਆ, ਜਿਹੜਾ ਕੋਈ ਆਇਆ ਤਾਂਤਰਿਕ ਚੰਦਰਾ ਸਵਾਮੀ, ਉਹ ਵੀ ਇਹਨਾਂ ਦਾ ਖਾਸ ਬਣਾ ਕੇ ਉਹਨੂੰ ਰੱਖਿਆ ਹੋਇਆ ਸੀ। ਸੋ ਇਹ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਕਿ ਯੋਗਾ ਵਿੱਚ ਵੜ ਗਿਆ, ਇਹ ਸਵਾਮੀ ਵਿੱਚ ਵੜ ਗਏ, ਉਹਦਾ ਨਤੀਜਾ ਇਹ ਹੈ ਕਿ ਜਿਹੜੀਆਂ ਹਿੰਦੂਤਵੀ ਤਾਕਤਾਂ, RSS, ਜਿਹਦਾ ਪੂਰੇ ਪਿਛਲੇ 90 ਸਾਲ ਤੋਂ ਇਹ ਜ਼ੋਰ ਲੱਗਾ ਹੋਇਆ ਹੈ ਵੀ ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ ਹਿੰਦੂ ਸੱਭਿਅਤਾ ਦਾ ਹਿੱਸਾ ਦੱਸਣਾ ਜੀ। ਹੁਣ ਇੰਟਰਨੈਟ ਨੇ ਉਹਨਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ। ਜੇ ਤੁਸੀਂ ਉਹ 30 ਦੇ 30 ਚੈਨਲ ਜਿਹੜੇ ਨੇ, ਜੇ ਉਹਨਾਂ ਦੀ ਪੈੜ ਨੱਪੋਗੇ ਕਿ ਕਿੱਥੋਂ ਉਹ ਉਹਨਾਂ ਦਾ ਕੰਟਰੋਲ ਹੈ ਜਾਂ ਕਿਹਨਾਂ ਨੇ ਉਹਨਾਂ ਦੇ ਸਰਵਰ ਲਈ ਪੇ ਕੀਤਾ, ਤੇ ਤੁਹਾਨੂੰ RSS ਹੈੱਡਕੁਆਟਰ ਨਾਗਪੁਰ ਨਜ਼ਰ ਆਏਗਾ। ਔਰ ਉਹਨਾਂ ਨੇ ਪੂਰੀ ਡਿਟਰਮਿੰਡ ਤਰੀਕੇ ਦੇ ਨਾਲ ਉਹ ਕੋਈ ਔਰ ਬੜੇ ਆਰਗੇਨਾਈਜ਼ਡ ਨੇ, ਅਸੀਂ ਜਿਵੇਂ ਨਾਜ਼ੀ ਪਾਰਟੀ ਬੜੀ ਆਰਗੇਨਾਈਜ਼ਡ ਨੇ, ਸਿੱਖਾਂ ਦੇ ਵਿੱਚ ਉਹਨਾਂ ਨੇ ਖਾਸ ਥਾਵਾਂ ਦੇ ਉੱਤੇ ਆਪਣੇ ਬੰਦੇ, ਹੀ ਨਹੀਂ ਵੀ ਉਹਨਾਂ ਨੇ ਕੋਈ ਜਾਲੀ ਸਿੱਖ ਬਣਾਏ ਹੋਏ ਨੇ, ਜਾਲੀ ਵੀ ਬਣਾਏ ਨੇ ਲੇਕਿਨ ਕਾਫੀ ਹੱਦ ਤੱਕ ਉਹਨਾਂ ਨੇ ਖਰੀਦੇ ਹੋਏ ਨੇ। ਔਰ ਉਹਨਾਂ ਦੇ ਵਿੱਚ ਜਿਹੜੀ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ, ਉਹਨਾਂ ਦਾ ਇੱਕ ਮੁਖੀ ਪੰਜਾਬ 'ਚ ਰੁਲਦਾ ਸਿੰਘ ਬਣਾਇਆ ਸੀ, ਉਹ ਤਾਂ ਵਿਚਾਰਾ ਰੁਲ ਗਿਆ, ਪਰ ਉਸ ਰੁਲੇ ਦਾ ਕੰਮ ਜਿਹੜਾ ਹੁਣ ਦੂਸਰੇ ਕਰਨ ਲੱਗ ਗਏ ਨੇ ਜਿਹੜੇ ਆਲਰੇਡੀ ਐਸਟੈਬਲਿਸ਼ਡ ਸਿੱਖ ਸੰਸਥਾਵਾਂ 'ਚ ਬੈਠੇ ਨੇ। ਸੋ ਇਹ ਜਿਹੜੇ ਇਹਨਾਂ ਨੇ 30 ਚੈਨਲਾਂ ਦੀ ਗੱਲ ਕੀਤੀ ਹੈ, ਮੈਂ ਸਮਝਦਾ ਵੀ ਇਹ ਚੰਗੀ ਗੱਲ ਹੋਏਗੀ ਕਿ ਕਿਸੇ ਵੇਲੇ ਵੀਰ ਕਰਨਦੀਪ ਸਿੰਘ ਇਹਨਾਂ ਸਾਰਿਆਂ ਦੇ ਨਾਂ ਜਿਹੜੇ ਨੇ ਉਹ ਰਿਲੀਜ਼ ਕਰ ਦੇਣ, ਤਾਂ ਕਿ ਇਸ ਨੂੰ ਫੋਰਵਾਰਨ ਕਰ ਦਿੱਤਾ ਜਾਏ। ਪੂਰੀ ਕੈਂਪੇਨ ਪੰਥਕ ਮੀਡੀਆ ਦੇ ਵਿੱਚ ਹੋਏ ਕਿ ਇਹਨਾਂ ਤੋਂ ਜਿਹੜਾ ਉਹ ਬਚਣ ਦੀ ਲੋੜ ਹੈ, ਔਰ ਤਾਂ ਕਿ ਇਹਨਾਂ ਦੀ ਜਿਹੜੀ ਮਿਸਚਿਫ ਲਾਈਨ ਹੈ ਉਸ ਨੂੰ ਚੈੱਕ ਕੀਤਾ ਜਾ ਸਕੇ। ਔਰ ਬਾਕੀ ਉਹਨਾਂ ਨੇ ਉਸ ਗੱਲ ਨੂੰ ਦੁਹਰਾਇਆ ਜਿਹੜੀ ਅਸੀਂ ਵੀ ਕਹੀ ਸੀ ਆਪਣੇ ਜਵਾਨੀ ਨੂੰ, ਆਪਣੇ ਯੰਗਸਟਰਸ ਨੂੰ ਐਡਰੈਸ ਕਰਦੇ ਹਾਂ ਕਿ ਡੋਂਟ ਰਿਐਕਟ ਹਰ ਚੀਜ਼ ਨੂੰ ਇੱਕਦਮ ਰਿਐਕਟ ਨਾ ਕਰੋ, ਹਰ ਗੱਲ ਨੂੰ ਸਮਝੋ, ਉਹਦਾ ਪਿੱਛਾ ਦੇਖੋ, ਆਪਣੇ ਆਪ ਨੂੰ ਸੇਫ ਕਰੋ ਕਿ ਵੀ ਕਿਵੇਂ ਤੁਸੀਂ ਕਿਸੇ ਟਰੈਪ 'ਚ ਤਾਂ ਨਹੀਂ ਆ ਰਹੇ, ਕੋਈ ਖਾਮਖਾਹ ਦੀ ਪ੍ਰੋਵੋਕੇਸ਼ਨ ਤਾਂ ਨਹੀਂ ਹੈ। ਔਰ ਪੰਜਾਬ 'ਚ ਬੈਠੇ ਨੌਜਵਾਨਾਂ ਵੱਲ ਖਾਸ ਕਰਕੇ, ਔਰ ਮੈਂ ਦੇਖ ਰਿਹਾ ਵੀ ਸ਼ਾਇਦ ਉਹ ਸਿਆਣੇ ਹੋਏ ਨੇ ਜਾਂ ਡਰ ਗਏ ਨੇ ਕੁਝ ਪਿਛਲੇ ਸਮੇਂ ਤੋਂ, ਜਦੋਂ ਤੋਂ ਪੰਜਾਬ ਦੇ ਵਿੱਚ ਫੜੋ ਫੜਾਈ ਸ਼ੁਰੂ ਹੋਈ ਹੈ ਫਤਿਹਗੜ੍ਹ ਸਾਹਿਬ ਜਾਂ ਗੁਰਦਾਸਪੁਰ 'ਚ, ਮੇਨਲੈਂਡ ਪੰਜਾਬ ਤੋਂ ਜਿਹੜੀਆਂ ਰਾਈਟਿੰਗਸ ਆ ਬਹੁਤ ਘੱਟ ਗਈਆਂ। ਸੋ ਮੈਂ ਸਮਝਦਾ ਵੀ ਕੋਈ ਗੱਲ ਨਹੀਂ ਹੈ, ਅਸੀਂ ਉਹਨਾਂ ਦੀ ਸੇਫਟੀ ਚਾਹੁੰਦੇ ਹਾਂ, ਲੇਕਿਨ ਇਸ ਤੋਂ ਜ਼ਾਹਰ ਹੈ ਵੀ ਹੋ ਸਕਦਾ ਹੈ ਜਿਹੜੇ ਜਿਨ੍ਹਾਂ ਨੇ ਕਦੇ
ਇਸ ਪਾਸੇ ਪਹਿਲਾਂ ਬਿਲਕੁਲ ਜਜ਼ਬਾਤੀ ਪਹੁੰਚ ਰੱਖੀ ਸੀ, ਹੋਰ ਵੈਬਸਾਈਟਸ 'ਤੇ ਵੀ ਜਾਂ ਰਿਐਕਟ ਕਰਨ 'ਚ ਵੀ ਉਹਨਾਂ ਨੇ ਸੰਭਲਣ ਦੀ ਲਾਈਨ ਲਈ ਹੈ ਔਰ ਅਸੀਂ ਇਸ ਗੱਲ ਦੀ ਸ਼ਲਾਘਾ ਕਰਾਂਗੇ। ਜੀ ਸੋ ਵੀਰ ਕਰਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।